ਮਾੜਾ ਬੰਦਾ ਕੋਈ ਚੀਜ਼ ਖਰੀਦ ਲਵੇ ਤੇ ਦੂਸਰੇ ਲੋਕ ਉਹਦੇ ਨਾਲ ਹਸਦ ਕਰਨਾ ਸ਼ੁਰੂ ਕਰ ਦਿੰਦੇ ਨੇ। ਮੈਂ ਵੀ ਮੋਟਰਸਾਈਕਲ ਲਈ 1 to 5 ਅਸਲ ਓਰੀਜਨਲ ਜਿਹੜੀ ਹੁੰਦੀ ਹੈ, ਪੈਟਰੋਲ ਪਵਾਇਆ ਤੇ ਲੈ ਕੇ ਮੈਂ ਗਲੀ ਦੇ ਵਿੱਚੋਂ ਲੰਘਿਆ ਨਾ, ਤੇ ਗਲੀ ਦੀ ਨੁੱਕਰ ਤੇ ਇੱਕ ਬੰਦਾ ਖੜਾ ਮੈਨੂੰ ਹੱਥ ਦੇ ਕੇ ਰੋਕਿਆ। ਮੈਨੂੰ ਕਹਿਣ ਲੱਗਾ ਰੁਕ ਜਾ ਬਈ। ਮੈਂ ਰੋਕਿਆ, ਮੈਨੂੰ ਕਹਿਣ ਲੱਗਾ ਤੂੰ ਬੜੀ ਰੇਸ ਦੇ ਕੇ ਲੰਘਦਾ ਪਿਆ, ਇਸ ਗਲੀ ਦੇ ਵਿੱਚ ਦੁਬਾਰਾ ਰੇਸ ਦੇ ਕੇ ਨਾ ਲੰਘੀ। ਮੈਂ ਉਹਨੂੰ ਆਖਿਆ ਜਨਾਬ ਠੀਕ ਹੈ, ਮੈਂ ਦੁਬਾਰਾ ਨਹੀਂ ਲੰਘਦਾ ਇਸ ਤਰ੍ਹਾਂ ਰੇਸ ਦੇ ਕੇ। 2-3 ਦਿਨਾਂ ਬਾਅਦ ਮੈਨੂੰ ਫਿਰ ਯਾਦ ਭੁੱਲ ਗਿਆ, ਮੈਂ ਉਸੇ ਤਰ੍ਹਾਂ ਫਿਰ ਸਪੀਡ ਦੇ ਵਿੱਚ ਲੰਘਿਆ, ਰੇਸ ਦੇ ਕੇ ਲੰਘਿਆ। 2-3 ਜਣੇ ਖੜੇ ਹੋਵਣ ਤੇ ਮੈਨੂੰ ਫਿਰ ਉਹਨਾਂ ਨੇ ਰੋਕ ਲਿਆ। ਕਹਿਣ ਲੱਗੇ ਯਾਰ ਤੈਨੂੰ ਅਸੀਂ ਅੱਗੇ ਵੀ ਇੱਕ ਦਿਨ ਰੋਕਿਆ ਤੇ ਤੂੰ ਰੁਕਦਾ ਕਿਉਂ ਨਹੀਂ? ਤੂੰ ਕੀ ਹੋਇਆ 1 to 5 ਲੈ ਲਿਆ ਤਾਂ? ਤੂੰ ਰੁਕ ਜਾ, ਬਿਹਤਰ ਇਹਨੇ ਤੇਰੀਆਂ ਅਸੀਂ ਲੱਤਾਂ ਬੰਨ ਦੇਵਾਂਗੇ। ਮੈਂ ਬੜਾ ਪਰੇਸ਼ਾਨ ਹੋਇਆ। ਮੈਂ ਖੈਰ ਵਾਪਸ ਆ ਗਿਆ। ਮੈਂ ਸੋਚਣ ਲੱਗ ਪਿਆ ਸ਼ਕਲ ਮੇਰਾ, ਪੈਟਰੋਲ ਮੇਰਾ ਪਿੰਡ, ਮੇਰਾ ਸ਼ਹਿਰ, ਮੈਂ ਗਲੀ ਦੇ ਵਿੱਚ ਲੰਘ ਨਹੀਂ ਸਕਦਾ। ਖੈਰ ਮੈਂ ਬੜਾ ਇਸ ਗੱਲ ਤੇ ਸੋਚ ਵਿਚਾਰ ਕੀਤਾ। ਮੈਂ ਕਿਹਾ ਮੈਂ ਲੰਘਾਂਗਾ ਇਹਨਾਂ ਦੀ ਗਲੀ ਦੇ ਵਿੱਚ ਇਸੇ ਤਰ੍ਹਾਂ ਹੀ। ਖੈਰ 8-10 ਦਿਨਾਂ ਬਾਅਦ ਦੁਬਾਰਾ ਮੈਂ ਲੰਘਿਆ, ਉਸੇ ਸਪੀਡ ਨਾਲ ਹੀ ਮੈਂ ਲੰਘਿਆ। ਅੱਗੋਂ ਪੁਲੀ ਤੇ 5-6 ਬੰਦੇ ਬੈਠੇ ਹੋਣ, ਉਹਨਾਂ ਦੇ ਹੱਥ ਦੇ ਵਿੱਚ ਏਡੇ ਏਡੇ ਮੋਟੇ ਸੋਟੇ ਵੀ ਹੋਣ। ਉਹਨਾਂ ਨੇ ਖੈਰ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ। ਆਂਢੀਆਂ ਗੁਆਂਢੀਆਂ ਨੇ ਬੜੀ ਔਖੀ ਮੇਰੀ ਜਾਨ ਛੁਡਾਈ ਤੇ ਮੈਂ ਮਾਜ਼ਰਤ ਕਰਕੇ ਮੈਂ ਉੱਥੋਂ ਵਾਪਸ ਆ ਗਿਆ। ਦਿਲ ਦੇ ਵਿੱਚ ਇਹ ਤਹਈਆ ਕੀਤਾ ਕਿ ਮੈਂ ਲੰਘਾਂਗਾ ਇੱਥੋਂ ਹੀ, ਭਾਵੇਂ ਜਿੰਨਾ ਮਰਜ਼ੀ ਮੈਨੂੰ ਇਹ ਮਾਰ ਲਵਣ, ਕੁੱਟ ਲਵਣ, ਮੈਂ ਲੰਘਣਾ ਇੱਥੋਂ ਹੀ। ਖੈਰ ਅਗਲੇ ਦਿਨ ਫਿਰ ਮੈਂ ਪੈਟਰੋਲ ਪਵਾਇਆ, ਮੋਟਰਸਾਈਕਲ ਕਿੱਕ ਮਾਰੀ, ਰੇਸ ਦੇ ਕੇ, ਤੇ ਜਦੋਂ ਮੈਂ ਉਹਨਾਂ ਦੀ ਗਲੀ ਦੇ ਨੁੱਕਰ ਤੇ ਗਿਆ ਨਾ, ਮੋਟਰਸਾਈਕਲ ਟੁਰੇ ਹੀ ਨਾ। ਮੈਂ ਰੇਸ ਤੇ ਮੈਂ ਬਿਲਕੁਲ ਨਹੀਂ ਟੁਰੇ। ਜੇ ਮੈਂ ਲੱਤਾਂ ਬੰਨੇ ਵੇਖਿਆ ਤਾਂ ਉਹ ਵੀ ਤੇ ਜੇ ਮੈਂ ਆਪਦੇ ਮੱਥੇ ਤੇ ਐਸਾ ਹੱਥ ਲਾ ਕੇ ਵੇਖਿਆ ਤੇ ਪਸੀਨਾ ਹੀ ਪਸੀਨਾ ਸੀ। ਖੈਰ ਮੈਂ ਮੋਟਰਸਾਈਕਲ ਪਿੱਛੇ ਨੂੰ ਮੋੜਿਆ, ਮੈਂ ਵੇਖਿਆ ਤੇ ਮੋਟਰਸਾਈਕਲ ਰੇਸ ਦਿੱਤੀ ਤੇ ਮੋਟਰਸਾਈਕਲ ਸਹੀ। ਮੈਂ ਕਿਹਾ ਮੋਟਰਸਾਈਕਲ ਵੀ ਠੀਕ ਹੈ ਤੇ ਲੱਤਾਂ ਵੀ ਤੇਰੀਆਂ ਠੀਕ ਹੋ ਗਈਆਂ, ਕੀ ਵਜ੍ਹਾ ਕੀ ਹੈ? ਮੈਂ ਖੈਰ ਦੁਬਾਰਾ ਫਿਰ ਉਸ ਗਲੀ ਵੱਲ ਜਦੋਂ ਮੋਟਰਸਾਈਕਲ ਮੋੜਿਆ ਤੇ ਮੋਟਰਸਾਈਕਲ ਫਿਰ ਨਾ ਟੁਰੇ। ਬੜਾ ਮੈਂ ਜ਼ੋਰ ਲਾਇਆ ਲੇਕਿਨ ਨਹੀਂ ਟੁਰਿਆ ਮੋਟਰਸਾਈਕਲ, ਔਰ ਲੱਤਾਂ ਵੀ ਮੇਰੀਆਂ ਇਸ ਤਰ੍ਹਾਂ ਕਰ ਰਹੀਆਂ। ਮੈਂ ਖੈਰ ਮੋਟਰਸਾਈਕਲ ਵਾਪਸ ਮੋੜਿਆ, ਘਰ ਆ ਗਿਆ। ਮੈਂ ਆ ਕੇ ਸੋਚਿਆ ਕਿ ਯਾਰ ਉਹ ਬੰਦੇ ਠੀਕ ਹੀ ਆਖਦੇ ਸੀ ਕਿ ਕਿਸੇ ਦੀ ਗਲੀ ਦੇ ਵਿੱਚ ਮੋਟਰਸਾਈਕਲ ਨੂੰ ਇਸ ਤਰ੍ਹਾਂ ਰੇਸ ਦੇ ਕੇ ਨਹੀਂ ਚਾਹੀਦਾ। ਉਹ ਬੰਦੇ ਸਿਆਣੇ ਸਨ, ਸਾਨੂੰ ਸਮਝਾਉਂਦੇ ਸਨ, ਸਾਨੂੰ ਸਮਝ ਨਹੀਂ ਆਉਂਦੀ।